वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੀਆਂ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਜਾਂ ਉਹ ਤੋਂ ਪਿਛਲੇ ਸਮੇਂ ਦਾ ਸਾਰਾ ਟਾਈਮ ਪੀਰੀਅਡ ਦੇਖਦੇ ਹਾਂ ਤਾਂ ਪੰਜਾਬ ਦੇ ਵਿੱਚ ਇੱਕ ਤੀਜੇ ਬਦਲ ਦੀ ਜਿਹੜੀ ਆਸ ਸੀ ਉਹ ਆਮ ਆਦਮੀ ਪਾਰਟੀ ਨੇ ਜਗਾਈ ਸੀ। ਪਰ ਜਿਹੜੇ ਲੀਡਰ ਸੀਗੇ ਆਮ ਆਦਮੀ ਪਾਰਟੀ ਦੇ, ਉਹਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਦਾ ਨਾਮ ਹੋਵੇ, ਡਾਕਟਰ ਧਰਮਵੀਰ ਗਾਂਧੀ ਦਾ ਨਾਮ ਹੋਵੇ ਜਾਂ ਹੋਰ ਜਿਹੜੇ ਸ਼ਸ਼ੀਕਾਂਤ ਹੋਣ, ਅਦਰਵਾਈਜ਼ ਅਸੀਂ ਦੇਖਦੇ ਹਾਂ ਕਿ ਪੰਜਾਬ ਦੀ ਜਿਹੜੀ ਲੀਡਰਸ਼ਿਪ ਸੀਗੀ ਆਮ ਆਦਮੀ ਪਾਰਟੀ ਦੀ, ਉਹ ਪ੍ਰੋਫੈਸਰ ਸਾਧੂ ਸਿੰਘ ਹੋਣ, ਉਹਨਾਂ ਨੂੰ ਕਿਤੇ ਨਾ ਕਿਤੇ ਦਰਕਿਨਾਰ ਕੀਤਾ ਗਿਆ ਕੁਝ ਕਾਰਨਾਂ ਕਰਕੇ। ਤੇ ਪਰ ਪੰਜਾਬ ਦੇ ਵਿੱਚ ਜਿਹੜੀ ਤੀਜੀ ਬਦਲ ਦੀ ਆਸ ਸੀਗੀ ਉਹ ਸਿਰੇ ਨਹੀਂ ਚੜ੍ਹ ਸਕੀ। ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵਿਰੋਧੀ ਧਿਰ ਦੇ ਤੌਰ ਤੇ ਪੰਜਾਬ ਦੇ ਵਿੱਚ ਸਾਡੇ ਸਾਹਮਣੇ ਆਈ ਹੈ। ਤੇ ਇਹ ਸਾਰਾ ਜਿਹੜਾ ਟਾਈਮ ਪੀਰੀਅਡ ਸੀ, ਹੁਣ ਜਿਹੜਾ ਆਮ ਆਦਮੀ ਪਾਰਟੀ ਦਾ ਗ੍ਰਾਫ ਹੈਗਾ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਕਾਫੀ ਥੱਲੇ ਨੂੰ ਜਾਂਦਾ ਨਜ਼ਰ ਆਇਆ। ਖਾਸ ਤੌਰ ਤੇ ਜਦੋਂ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੇ ਵਿਰਾਜਮਾਨ ਸਨ, ਜਦੋਂ ਉਹਨਾਂ ਨੂੰ ਬਦਲ ਕੇ ਉੱਥੇ ਹਰਪਾਲ ਚੀਮੇ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਸਥਾਪਿਤ ਕੀਤਾ ਗਿਆ ਤਾਂ ਪੰਜਾਬ ਪੱਖੀ ਜਿਹੜਾ ਸਟੈਂਡ ਹੈਗਾ ਸੁਖਪਾਲ ਸਿੰਘ ਖਹਿਰਾ ਦੇ ਨਾਲ ਕੰਵਰ ਸੰਧੂ ਤੇ ਹੋਰ MLA ਜਿਹੜੇ ਸੀ, ਉਹਨਾਂ ਨੇ ਪੰਜਾਬ ਪੱਖੀ ਸਟੈਂਡ ਲਿਆ, ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਤੇ ਇਹ ਮੰਗ ਕੀਤੀ ਕਿ ਪੰਜਾਬ ਦੇ ਜਿਹੜੇ ਫੈਸਲੇ ਹੈਗੇ ਆ ਉਹ ਪੰਜਾਬ ਦੇ ਵਿੱਚ ਲਏ ਜਾਣੇ ਚਾਹੀਦੇ ਆ। ਇਹ ਪਾਰਟੀ ਲੈਵਲ ਦੀ ਜਿਹੜੀ ਉਹਨਾਂ ਦੀ ਗੱਲਬਾਤ ਸੀ, ਆਪਸੀ ਜਿਹੜਾ ਟਕਰਾਅ ਵੀ ਇਹਦੇ ਵਿੱਚ ਦੇਖਣ ਨੂੰ ਮਿਲਿਆ ਆਮ ਆਦਮੀ ਪਾਰਟੀ ਦੇ ਵਿੱਚ। ਸੋ ਇਸ ਸਾਰੇ ਦੇ ਵਿੱਚ ਚੱਲਦਿਆਂ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੈਗੀ ਹੈ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਕਮਾਂਡ ਹੇਠ, ਉਹਨਾਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਰੁੱਸੇ ਹੋਏ ਆਗੂ ਹੈਗੇ ਆ, ਉਹਦੇ 'ਚ ਡਾਕਟਰ ਧਰਮਵੀਰ ਗਾਂਧੀ ਜਿਨ੍ਹਾਂ ਦਾ ਨਾਮ ਸ਼ੁਮਾਰ ਹੈਗਾ, ਸੁੱਚਾ ਸਿੰਘ ਛੋਟੇਪੁਰ ਤੇ ਹੋਰ ਜਿਹੜੇ ਆਗੂ ਨੇ, ਉਹਨਾਂ ਤੱਕ ਪਹੁੰਚ ਕੀਤੀ ਹੈ ਕਿ ਤੁਸੀਂ ਪਾਰਟੀ ਫੋਲਡ ਦੇ ਵਿੱਚ, ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਵਾਪਸ ਸ਼ਾਮਲ ਹੋ। ਇਹਦੇ ਤੇ ਵੱਖੋ ਵੱਖਰੇ ਪ੍ਰਤੀਕਰਮ ਸਾਨੂੰ ਦੇਖਣ ਨੂੰ ਮਿਲ ਰਹੇ ਨੇ। ਆਮ ਆਦਮੀ ਪਾਰਟੀ ਦੇ ਜਿਹੜੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਨੇ ਡਾਕਟਰ ਧਰਮਵੀਰ ਗਾਂਧੀ, ਉਹਨਾਂ ਨੇ ਪੰਜਾਬ ਮੰਚ ਦੇ ਨਾਂ ਥੱਲੇ ਆਪਣੀ ਇੱਕ ਵੱਖਰੀ ਜਿਹੜੀ ਲਾਈਨ ਹੈਗੀ ਹੈ ਪੰਜਾਬ ਦੀ ਖੁਦ ਮੁਖਤਿਆਰੀ ਦੀ ਗੱਲ, ਉਹਨਾਂ ਨੇ ਭਾਰਤ ਦੇ ਸੰਘੀ ਢਾਂਚੇ ਦੇ ਵਿੱਚ ਰਹਿੰਦਿਆਂ ਹੋਇਆਂ ਕੀਤੀ ਹੈਗੀ ਹੈ। ਤੇ ਇਸ ਜਵਾਬ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਅਰਵਿੰਦ ਕੇਜਰੀਵਾਲ ਤੋਂ ਕਿ ਪੰਜਾਬ ਦੀ ਇੱਕ ਤਾਂ ਜਿਹੜੀ ਆਟੋਨਮੀ ਹੈਗੀ ਹੈ ਉਹਦੀ ਹਮਾਇਤ ਕਰਨ, ਪੰਜਾਬ ਦੇ ਜਿਹੜੇ ਫੈਸਲੇ ਹੈਗੇ ਆ ਉਹ ਪੰਜਾਬ ਦੇ ਵਿੱਚ ਲਏ ਜਾਣ ਤੇ ਹੋਰ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ, ਅਸੀਂ ਇਸ ਬਾਬਤ ਉਹਨਾਂ ਦੇ ਵਿਚਾਰ ਅੱਜ ਜਾਣਾਂਗੇ ਕਿ ਅਰਵਿੰਦ ਕੇਜਰੀਵਾਲ ਵੱਲੋਂ ਜਦੋਂ ਉਹਨਾਂ ਤੱਕ ਪਹੁੰਚ ਕੀਤੀ ਗਈ ਹੈ ਤਾਂ ਉਹਨਾਂ ਦਾ ਉਹਦੇ ਤੇ ਜਵਾਬ ਐਗਜ਼ੈਕਟਲੀ ਕੀ ਹੈ ਤੇ ਓਵਰਆਲ ਜਿਹੜਾ ਇਹ ਸਾਰਾ ਸਿਨੈਰੀਓ ਚੱਲ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਜਾਂ ਪੰਜਾਬ ਦੇ ਵਿੱਚ ਜਦੋਂ ਅਸੀਂ ਤੀਜੇ ਬਦਲ ਦੀ ਗੱਲ ਕਰਦੇ ਹਾਂ ਤਾਂ ਇਹਦੇ ਤੇ ਕੀ ਜਿਹੜੀਆਂ ਸੰਭਾਵਨਾਵਾਂ ਹੈਗੀਆਂ ਨੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਡਾਕਟਰ ਗਾਂਧੀ ਪਟਿਆਲਾ ਤੋਂ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਗਾਂਧੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਕੋਲੋਂ ਸਾਰੇ TV84 ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਗਾਂਧੀ। ਤੇ ਸ਼ੁਰੂਆਤ ਕਰੀਏ ਡਾਕਟਰ ਗਾਂਧੀ, ਮੈਂ ਇੰਟਰੋਡਕਸ਼ਨ ਦੇ ਵਿੱਚ ਕੋਸ਼ਿਸ਼ ਕੀਤੀ ਹੈ ਵੀ ਮੈਂ ਸਾਰਾ ਜਿਹੜਾ ਪਾਰਟ ਹੈਗਾ ਉਹ ਕਵਰ ਕਰ ਸਕਾਂ, ਪਰ ਤੁਹਾਡਾ ਜਿਹੜਾ ਪ੍ਰਤੀਕਰਮ ਹੈਗਾ, ਤੁਹਾਡਾ ਜਿਹੜਾ ਜਵਾਬ ਹੈਗਾ, ਹਾਲਾਂਕਿ ਮੀਡੀਆ ਦੇ ਵਿੱਚ ਕਈ ਥਾਈਂ ਛਪਿਆ ਹੈਗਾ, ਬਟ ਤੁਹਾਡੇ ਮੂੰਹੋਂ ਜਾਣਨਾ ਚਾਹਾਂਗੇ ਕਿ ਕੀ ਜਦੋਂ ਅਰਵਿੰਦ ਕੇਜਰੀਵਾਲ ਵੱਲੋਂ ਜਿਹੜੇ ਲੀਡਰਸ਼ਿਪ ਹੈਗੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਯੂਨਿਟ, ਉਹਨਾਂ ਵੱਲੋਂ ਤੁਹਾਡੇ ਤੱਕ ਪਹੁੰਚ ਕੀਤੀ ਗਈ ਹੈ ਤਾਂ ਤੁਹਾਡਾ ਐਗਜ਼ੈਕਟਲੀ ਉਹਨਾਂ ਨੂੰ ਕੀ ਜਵਾਬ ਹੈ ਜਾਂ ਕੀ ਤੁਸੀਂ ਜਿਹੜੀਆਂ ਗਾਈਡਲਾਈਨਸ ਨੇ ਉਹ ਮਿੱਥੀਆਂ ਨੇ ਕਿ ਜੇ ਤੁਸੀਂ ਵਾਪਸ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਹੋ ਤਾਂ ਕੀ ਉਹਦੀਆਂ ਗਾਈਡਲਾਈਨਸ ਹੋਣਗੀਆਂ, ਕੀ ਸ਼ਰਤਾਂ ਹੋਣਗੀਆਂ, ਕਿਸ ਬਿਨਾਹ ਤੇ ਤੁਸੀਂ ਅੱਗੇ ਪ੍ਰੋਸੀਡ ਕਰੋਗੇ? ਪੰਜਾਬ ਦੇ ਲੋਕਾਂ ਨੇ ਅੱਜ ਤੋਂ 4 ਸਾਲ ਪਹਿਲਾਂ ਜੋ 14 ਚੋਣਾਂ ਹੋਈਆਂ, ਜਦੋਂ ਆਮ ਆਦਮੀ ਪਾਰਟੀ ਦਾ ਹਿੰਦੁਸਤਾਨ ਦੇ ਸਿਆਸੀ ਦ੍ਰਿਸ਼ਟੇ, ਸਿਆਸੀ ਆਸਮਾਨ ਤੇ ਇੱਕ ਬਰਕਤ ਹੋਈ ਹੈ, ਤੇ ਉਦੋਂ ਤੋਂ
जो ही मतलब पंजाबियों ने अपनी सूझ नाल, अपनी समझदारी नाल, अपनी दूरदर्शी नाल ते ये दस दिता सीगा कि साडी पॉलिटिकल पार्टी अकाली दल भाजपा या कांग्रेस नहीं बल्कि ये नवा आया जो विचार है, नवी नई पार्टी ये हैगी है। तो यो कारण है कि उस वेले जो हिंदुस्तान के 405 सीटा पे आम आदमी पार्टी की चुनाव जब्त हो रही, तो पंजाब में ना सिर्फ तकरीबन 14% के करीब वोट शेयर देता, बल्कि 4 MP भी जीते, फिर 3 MP खालसा साहब, अपना फूलका साहब, अपना अनंत साहब, प्रसन्न सिंह शेरगिल, ज्योति मान, शाहजहां कोमर या 4 MP तकरीबन जितने निकल आपके 50 मतलब 40-45 या 30 तक फूलका साहब 25,000-22,000 वोटा बिहारे जरा तेरे लोकसभा के दस्ते बहुत कुछ ज्यादा निकलियां, बहुत घट मार्जिन से है। तो आम आदमी पार्टी ने मतलब इस गल की मतलब उन्होंने मतलब पंजाब जगह लगी, बाकी सारे हिंदुस्तान से उन्होंने नकार दिता है। पंजाबी ने रखने का कि नवा आइडिया हो, नवी तकनीक हो, हमेशा ग्रहण करते हैं, सिर्फ मगर लगते रहे तुरते नहीं कि अपना आपा उजाड़ देंगे नहीं हो, चाहे देशी प्याज वास्ते भावे विदेशी वास्ते पंजाबी भाईचारा हो जी। उस तो बाद लगातार एक उस वेले भी जी पार्टी बननी सी वो एक देशवासी एक माहौल से मुल्क में एंटी करप्शन मूवमेंट, और एंटी करप्शन मूवमेंट इज नो पोलिटिकल मूवमेंट, एक किसी चीज की मैनिफेस्टेशन है, किसी चीज का एक नतीजा है, अपने आप से मतलब कोई आइडिया नहीं है। एंटी करप्शन कोई पोलिटिकल थ्योरी नहीं है। एंटी करप्शन एक देशवासी मतलब प्रस्ताव सेगा जिहड़ा कि तक होया सी पंजाब तो अग्या गया सीगा अकाली दल के 10 साल के 8-9 साल के राज तो, क्योंकि पंजाब अग्या गया सी कांग्रेस के 70 साल दियां बेवफाइयां साजिशां तो, चाहे कोई भी काम। हेलो जी हेलो जी डॉक्टर गांधी। इस करके पंजाब ने हंगामा दिता और धर्मा हंगामा दिता जी। उसके बाद लगातार केंद्रीय मतलब हाईकमान थी, हम तो हाईकमान कहना नहीं था, क्योंकि दादा ये करके आए जी कि साडी पार्टी दूसरी पार्टी तो वक्री होगी, जमहूरियत होगी, पारदर्शिता होगी, आर्थिक सियासी पारदर्शिता होगी, इतने हाईकमान कल्चर नहीं होगा, धर्म राजनीति नहीं होगी, बड़े जुम्मे चले बारे करके आई थी। पर बहुत जल्दी बाकी दूसरी पार्टी की तरह ब्लेम करना शुरू कर दिता। जो भी विरोधी सिलसिला पार्टी अंदर या जो भी बदलाव सोच सी पार्टी अंदर जरा कि जिन्हें थाम मिलना चाहिए, गल सुनी जानी चाहिए सी, और उन्होंने नकारते हुए हम पूरी हकार ठुकराते हुए इन्होंने एक एक करके जो पंजाब के लीडर से वैसे सारे देश का जितना हमला होया अमल बरतया गया, चाहे प्रशांत भूषण हो, चाहे जोगिंदर यादव हो, गांधी हो, चाहे मैं थोड़ा दर्जा ना करा सकता हिंदुस्तान तो बाहर भी उन्होंने मतलब इन्होंने जिन्हें भी सवाल उठाया, चाहे वर्किंग के, चाहे आइडियोलॉजी से, चाहे काम काज से, उसमें उन्होंने बाहर का रास्ता दिखा दिता। सानू जो बाहर का रास्ता दिखाया मैं खासा जी वो उस करके दिखाया कि जिस करके खैरा साहब मतलब ये सारी जी जद्दोजहद लड़ाई है वो चलती पी है। तुम याद होगा कि 28 अगस्त 2015 ਨੂੰ बाबा बकाला विखे रखड़ बुनियादी कांफ्रेंस के मौके ਅਸੀਂ 4000 पंजाब के वॉलंटियर एक ਵੱਡੀ कांफ्रेंस की सी, जिहदे असीं मुद्दा उठाया सी कि पंजाब विच ਜਿਹੜੇ ਤੁਸੀਂ ਇਹ 55 दिल्लियों ऑब्जर्वर भेजे है, ਜਿਹੜੇ ਇੱਥੇ ਕੋਈ ऑब्जर्वर नहीं आए, कोई सलाह देण नहीं आए, बल्कि पंजाब के सारे कोने कोने तैनात करके पंजाब के उत्ते जिहड़ी सियासी विसाख पछाण दी ਅਤੇ ਜਿਹੜੀ संगठनात्मक विसाख पछाण थी जो उन्होंने जिम्मेवारी दी गई है, ये बिल्कुल ही गैर जमहूरी गैर फेडरल हैगी है। और एक नवी पार्टी जी वादा करती थी कि अभी मतलब जमहूरी की कदर करा पार्टी अंदर बाकी पार्टी तरह डिक्टेटरशिप नहीं होगी, उसके उलट तुम पंजाब का हक होया है। पंजाब अंदर सियासी विसाख पछाणी, पंजाब अंदर संगठन बनाना, संगठन चलाना, ये पंजाबियों का हक है, पंजाबी लीडरशिप का हक है। फिर वो नकारता, उन्होंने लताड़ के बंदे है ये टीचे ने ये असं विरोध करते हैं।
अजे मैं तो खालसा की प्रैस कॉन्फ्रेंस खत्म करके 5 बजे निकले थे। अजे अभी ब्यास में पहुंचे जरा कि 3-4 किलोमीटर है तो टेलीफोन आने शुरू हो गए थे कि थानू पत्रकारों के मीडिया के टीवी वाले कि जी तुम पार्टी सस्पेंड कर दिता गया थोड़ा इस बारे की कहना है। तो आप मतलब फौरी तौर पर साड़ी इस मांग को पूरी मतलब एक हंकार करे लगे नाल एक पंजाबियों प्रति या पंजाब प्रति संस्कार करे लगे नाल और एक गैर जमहूरी तौर तरीका थी उसके विरोध को या गैर फैडरल तौर तरीका से पार्टी विरोध उन्होंने दबाने की कोशिश की गई है। अभी फिर भी 3 साल तो लगातार मैं अपना मैं कह सकता पक्का जे और अभी इसका सट के मुकाबला किया। अभी पंजाब की मंगा नहीं चाहे वो पानी की मंग हो चाहे वो अपने पंजाबी बोलते इलाके हैं साड़ी राजधानी साढ़े पानी प्रोजेक्ट हो चाहे वो मतलब भाषा का मामला हो पंजाबी भाषा का मामला हो चाहे वो पंजाब का जिन्हें 70 साल तो तरक्की होंगे आ रही थी अभी उन्होंने राजनीति लगातार अभी करते रहे तो पंजाबी लोगों भी हिंदुस्तान में बताते रहे कि पंजाब का जो खसर होया या अचानक नहीं होया इस पिछले 70 साल दियाँ केंद्रीय खाकमा की साजिशां उन्होंने चलाकियां उन्होंने छाना जो प्रसारघात किया है हमें धोखे किए हुए उस करके साਡਾ पंजाब खसर होया नहीं किसी वेले अज तो 30 साल पहला रेवन्यू सरप्लस स्टेट सी रेवन्यू घाटे वाली स्टेट किवें बन गई अज जिहड़ा लोकां नूं बनदा अनाज बनदा पंजाब से देश नूं खुआंदा अनाज दिंदा पंजाब से देश नूं एक जिहड़ा हक लोकां नूं दिंदा सीगा हक दिण वास्ते बदली क्यों हो गया क्यों दर धक्के खा रहा अपना हक लैण वास्ते दिल्ली तो वास्ते कीड़े मार रहा अभी लोगों के सवारे लोगों को लगातार शिक्षित करते रहे लोगों से अपनी सियासत द्वारे लोगों अपना उन्होंने ध्यान खिंचा इस वास्ते जी उन्होंने आम आदमी पार्टी नवी पहल करनी की है क्योंकि मसला तो उदों से चलना पाया पर पंजाब मेरे दुख ना कहना पै रहा कि दिल्ली वाले तक जो सी साढ़े अपने ने भी ऐसे भी मतलब लुटखो शुरू की है मैं लुटखो नहीं मैं कह सकता ऐसे ही मतलब एक ललक दिखाई है एक हक दिखाया है दिल्ली पलटियां वास्ते कि जिन्हें खुद मतलब एक बहुत बड़ा पंजाब वास्ते हारन का एक कारण बने ने जी न्यूज पंजाबी मिडल क्लास सी ਉਹਦੇ ਅੰਦਰ जो सत्ता के जलियाने तक पहुंचने की खबर सी ललक सी उसने दिल्ली आया ने पापा जी बात समझ लिया उसने समझ के उन्होंने इसने पूरी तरह भारतीय एक्सप्लॉइट किया और बाकी गल्लां के नाल पैसा इकट्ठा करके नाल इन्होंने पंजाबियों का मतलब किस तरह इन्होंने एक एक करके पंजाब की डिक्टेटरशिप को बदल बनाया या उन्होंने नकारा साबित किया या उसके हक पूरे गलबा पा लिया है ये सारे पंजाबी मैं खुद देखे ने कि मगर मतलब अपनी सारी स्वाभिमान पंजाबी स्वाभिमान खत्म करके मतलब इन्होंने बिल्कुल नीचे लगने वाली गल सी पंजाबियों की जी कि सूँ कभी मंजूर नहीं हुई और उधर चीजा लोगों ने देखा कि जी 14 वाली पार्टी थी वो हम 17 जाके जेड़ा जस्तर दोनों बदल गए है अज उस पार्टी में जी दावा करती थी कि साफ सुथरे बंदा साफ सुथरी सियासत करा अभी घरों का सियासत नहीं करा फलाना 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 किन्ने जगह दावे थे उस ना तो सियासी इतिहास सरकार रस्ता देनी ना वो जैसे हाईकमांड कल्चर नहीं होगा मेरी ना वो राजनीति कन्वर्स नहीं करा वो रही तेरे सच्चे डेरे डेरे राधा स्वामी जाते हैं अरविंद केजरीवाल तेरा मतलब दिल्लियां भी जाते हैं ये होर बहुत हम सियासत उसी तौर तरीके की जान की जिस तरह बाकी पार्टियां करती सी चलो वो पंजाब पार्टी लगे मतलब चर्चा जाता हुआ तो फायदा नहीं है हम जो खैरा साहब ने मतलब मांगता उठाई हैगी है कि पंजाब खुद को जारी चाहिए है और पंजाब के सियासी फैसले है संगठन के फैसले है इस पंजाब में मतलब अपनी एक आजादी चाहिए गई है बड़ी फैक्टर डिमांड है बड़ी जमहूरी डिमांड हैगी है कि मेरा ख्याल किसी भी पार्टी अंदर जमहूरियत होना जमहूरियत को पक्के पैरी करता है जी पार्टी अपने अंदर जमहूरियत नहीं दे सकती वो पार्टी देश में जमहूरी माहौल वास्ते की लड़ूगी या की उसकी प्रतिबद्धता होगी तो ये भलीपा नतीजा ला सकते हैं सो मतलब बाकी पारे अपना हाल पता ही है पंजाब के कांग्रेसियों ने हक ही नहीं है कि फैसला कर सकन जमहूरी तरीके पंजाब कांग्रेस का प्रधान कौन होगी
ਇਹ 10 ਜਨਤਾ ਤੇ ਫੈਸਲਾ ਕਰਦੀ ਹੈਗੀ। ਇਵੇਂ ਜਿਹੜੀਆਂ ਦੂਜੀ ਬਾਕੀ ਸਿਆਸੀ ਪਾਰਟੀਆਂ ਨੇ, ਕੇਂਦਰੀਕ੍ਰਿਤ ਪਾਰਟੀਆਂ ਨੇ, ਉਹਨਾਂ ਇਹ ਫੈਸਲੇ ਅਧਿਕਾਰ ਨਹੀਂ ਹੈਗਾ ਆਪਣੇ ਵਰਕਰਾਂ ਨੂੰ ਜਾਂ ਉਸ ਕਿਸੇ ਰਾਜ ਨੂੰ ਕਿ ਆਪਣੇ ਰਾਜ ਦੇ ਮੁਖੀ ਦਾ ਉਹ ਫੈਸਲਾ ਕਰ ਸਕਣ। ਕਾਂਗਰਸ ਪਾਰਟੀ ਤੋਂ ਵੱਖਰੀ ਆ ਜਿਹੜੀ ਜਿਸ ਤੇ ਖਰੀ ਨਿਯੁਕਤੀ ਹੈਗੀ ਹੈ, ਖਰੀ ਨਿਯੁਕਤੀ ਬਲਕਿ ਇਹਨਾਂ ਪਾਰਟੀਆਂ ਨੂੰ ਸਾਡੇ ਟਿਕਟੇ ਕਲਾਨਾ ਢੰਗ ਨਾਲ ਉਹਨਾਂ ਨੇ ਬਿਹੇਵ ਕੀਤਾ ਹੈਗਾ, ਉਹਨਾਂ ਨੇ ਆਪਣਾ ਕਾਰਗੁਜ਼ਾਰੀ ਆਪਣਾ ਕੰਮ ਕੀਤਾ ਹੈਗਾ। ਇਸ ਕਰਕੇ ਮੈਨੂੰ ਖਾਲਸਾ ਜੀ ਨੂੰ ਡਾਕਟਰ ਦਲਜੀਤ ਜਿਹੜੇ ਸਾਡੇ ਬਹੁਤ ਸਤਿਕਾਰ ਕਰੀਬ ਸੀਗੇ, ਮੇਰੇ ਦਾ ਟੀਚਰ ਵੀ ਸੀਗੇ, ਉਹਨਾਂ ਵਰਗੇ ਵਿਅਕਤੀ ਬਹੁਤ ਘੱਟ ਤੁਹਾਨੂੰ ਮਿਲਣਗੇ ਹਿੰਦੁਸਤਾਨ ਤੋਂ ਦੁਨੀਆ ਦੇ ਵਿੱਚ, ਜਿਨ੍ਹਾਂ ਨੇ ਡਾਕਟਰੀ ਕਿਤੇ ਰਾਹੀਂ ਤੇ ਉਹਨਾਂ ਦੇ ਪੂਰਨਿਕ ਪਿਤਾ ਜੀ यानी साहब से उन्होंने करके टीका लिख के दुनिया भर में मतलब प्रसिद्धि हासिल की थी। ऐसा ने सीटां ने 80 साल ਦੀ ਉਮਰ ਕੁਝ ਸਿਆਸਤ ਨੂੰ ਪੰਜਾਬ ਨੂੰ ਕੁਝ ਦੇਣ ਆਏ ਸੀ, ਲੈਣ ਦੇ ਕੇ ਆਏ, ਉਹਨਾਂ ਨੂੰ ਸੰਸਕਾਰ ਕਰਕੇ ਪਾਰਟੀ ਨੇ ਕੱਢਿਆ ਹੈਗਾ। ਇੱਕ ਸੁੱਚਾ ਸਿੰਘ ਚੌਧਰੀ ਨੂੰ ਖਾਸ ਤੌਰ ਤੇ ਇੱਕ ਕਥਾ ਕਥਿਤ ਸੀਡੀ ਕਹਿ ਕੇ ਫਿਰ 2 ਲੱਖ ਰੁਪਏ ਰਿਸ਼ਵਤ ਲੈਂਦੇ ਜਾਂ ਪੈਸੇ ਲੈਂਦੇ ਫੜੇ ਗਏ ਨੇ, ਮਤਲਬ ਸੀਡੀ ਵਿੱਚ ਉਹਦੇ ਆਧਾਰ ਤੇ ਇਹਨਾਂ ਨੂੰ ਉਸ ਮੌਕੇ ਜਦੋਂ ਕਿ ਪੰਜਾਬ ਇਹ ਪਾਰਟੀ ਚਰਨ ਸੀਮਾ ਦੀ ਸੀ ਆਪਣੀ ਪ੍ਰਸਿੱਧੀ ਤੇ ਆਪਣੀ ਮਕਬੂਲੀਅਤ ਤੇ ਉਸ ਵੇਲੇ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ ਹੈਗਾ। ਤੇ ਉਹਦੇ ਚ ਫਿਰ ਔਰ ਇੱਕ ਹੁੰਦਾ ਯੂਜ਼ ਐਂਡ ਥਰੋ ਕੇ ਵਰਤੋਂ ਤੇ ਸੁੱਟੋ, ਇਹ ਸਾਰੀਆਂ ਪਾਰਟੀਆਂ ਕਰਦੀਆਂ। ਇੱਕ ਹੁੰਦਾ ਯੂਜ਼ ਥਰੋ ਐਂਡ ਡਿਸਟਰੋਏ ਕਿ ਵਰਤੋਂ ਸੁੱਟੋ ਦੇ ਨਾਲ ਜਾਂ ਪੋਲੀਟੀਕਲ ਬੰਦੇ ਦਾ ਕੈਰੀਅਰ ਖਤਮ ਕਰੋ। ਇਹਨਾਂ ਨੇ ਛੋਟੇ ਬਸਾਰ ਨਾਲ ਇਹੀ ਕੁਝ ਕੀਤਾ ਹੈਗਾ। ਮੈਂ ਨਹੀਂ ਕਹਿੰਦਾ ਕਿ ਮੈਂ 16 ਕਲਾ ਸੰਪੂਰਨ ਹੈ, ਮੈਂ ਨਹੀਂ ਕਹਿੰਦਾ ਛੋਟੇ ਸਾਹਿਬ 16 ਕਲਾ ਸੰਪੂਰਨ ਹੈਗੀ ਹੈ ਜਾਂ ਕੋਈ ਵਿਅਕਤੀ 16 ਕਲਾ ਸੰਪੂਰਨ ਹੈ, ਕੋਈ ਘਾਟ ਨਾ ਹੋਵੇ। ਉਹ ਹੁਣ ਲੋਕ ਕਹਿਣ ਕੋਈ ਘਾਟ ਹੋ ਸਕਦੀ ਹੈਗੀ ਹੈ, ਪਰ ਇੱਥੇ ਤਾਂ ਘਾਟ ਵਾਲੀ ਗੱਲ ਕੋਈ ਨਹੀਂ ਸੀ। ਪਾਰਟੀ ਨੇ ਕੰਮ ਕਰਨ ਵਾਸਤੇ ਪੰਜਾਬ ਨੂੰ ਫੰਡ ਨਹੀਂ ਦਿੰਦੇ, ਪੰਜਾਬ ਪਾਰਟੀ ਦੇ ਪੈਸੇ ਖਰਚਾ ਵਾਸਤੇ ਲੋਕੀ ਪਾਰਟੀ ਨੂੰ ਫੰਡ ਦਿੰਦੇ ਸੀਗੇ। ਤੇ ਜਿਹੜੀ ਛੋਟੀ ਮੋਟੀ ਘਟਨਾ ਉਹਨਾਂ ਨੇ ਐਡਾ ਬੜਾ ਬਣਾ ਕੇ ਮਕਸਦ ਇਹ ਨਹੀਂ ਸੀਗਾ ਕਿ ਇਸ ਗੱਲ ਨੂੰ ਨੋਟ ਕੀਤਾ ਕਿ ਪੈਸੇ ਕਿਉਂ ਦਿੱਤੇ। ਮਕਸਦ ਇਹ ਸੀਗਾ ਕਿ ਉਹਨਾਂ ਨੂੰ ਪੰਜਾਬ ਦੀ ਸਿਆਸਤ ਤੋਂ ਨੂੰ ਬਾਹਰ ਕੱਢਣਾ ਹੈਗਾ ਤਾਂ ਕਿ ਪੰਜਾਬ ਪੱਛੀ ਸਰਕਾਰ ਲੋਕ ਸਰਕਾਰ ਥੋੜਾ ਨਾ ਪਾ ਸਕੇ। ਪੰਜਾਬ ਨੂੰ ਪੰਜਾਬ ਦਾ ਜਿਹੜਾ ਸਥਾਪਿਤ ਲੀਡਰ ਹੈਗਾ ਉਹ ਔਰ ਜਿਹੜੀ ਪੰਜਾਬ ਦੀ ਵਿਧਾਨ ਪਾਲਿਕਾ ਹੈਗੀ ਹੈ ਇਹ ਮੁਕੰਮਲ ਰੂਪ ਵਿੱਚ ਦਿੱਲੀ ਦਾ ਰੱਖ ਹੋਵੇਗਾ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਕਬਜ਼ੇ ਰਹੇ ਤਾਂ ਕਿ ਦਿੱਲੀ ਆਪਣੀ ਮਰਜ਼ੀ ਨਾਲ ਪੰਜਾਬ ਨੂੰ ਚਲਾ ਸਕੇ। ਇਹ ਜਿਹੜੀ ਪੋਜੀਸ਼ਨ ਸੀ ਇਹ ਇੱਕ ਸੈਂਟਰਲਾਈਜ਼ਡ ਜਿਹੜੀ ਕੇਂਦਰੀਕ੍ਰਿਤ ਸਿਆਸਤ ਹੈ ਬਾਕੀ ਪਾਰਟੀਆਂ ਦੀ ਸੀਗੀ, ਉਹਨਾਂ ਤੋਂ ਵੱਖਰੀ ਨਹੀਂ, ਉਹਨਾਂ ਤੋਂ ਵੱਖਰੀ ਨਹੀਂ ਹੋਣੀ ਸੀ। ਉਹਨਾਂ ਤੋਂ ਵੀ ਇਹ ਘਟੀਆ ਪੋਜੀਸ਼ਨ ਸੀ, ਮਤਲਬ ਉਹਨਾਂ ਤੋਂ ਵੀ ਮਤਲਬ ਗੈਰ ਸੰਤੁਲਿਤ, ਗੈਰ ਲੋਕਤੰਤਰਿਕ ਅਤੇ ਗੈਰ ਫੈਡਰਲ ਪੋਜੀਸ਼ਨ ਸੀ। ਉਹਨਾਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਇਹ ਕੋਸ਼ਿਸ਼ਾਂ ਦੁਸ਼ਮਣਾਂ ਨੇ, ਬਿਲਕੁਲ ਦੁਸ਼ਮਣਾਂ ਨੇ। ਜਿਹੜੀ ਮਰ ਜਾ ਜਾਂ ਤੂੰ ਕਲਾਸ ਹੋਣ ਦੇ ਬੱਚੇ ਨੇ ਤੂੰ ਬਾਹਰ ਨਿਕਲ ਜਾ, ਫਿਰ ਕਹਿਣਾ ਤੂੰ ਅੰਦਰ ਆ ਜਾ। ਇਹੋ ਮਜ਼ਾਕ ਥੋੜ੍ਹ ਜਿਹਾ ਕਿਸੇ ਬੰਦੇ ਨੂੰ ਪਾਰਟੀ ਨੂੰ ਕੱਢਣਾ ਬਿਨਾਂ ਕਿਸੇ ਪ੍ਰਕਿਰਿਆ ਤੋਂ ਔਰ ਬਿਨਾਂ ਕਿਸੇ ਕਾਰਨ ਵਿਸ਼ੇਸ਼ ਤੋਂ ਜਾਂ ਮਤਲਬ ਪਾਰਟੀ ਚ ਲੈਣਾ, ਇਹ ਦੋਨੇ ਗੱਲਾਂ ਮਤਲਬ ਇਹੋ ਬਿਹੇਵ ਕਰ ਰਹੇ ਨੇ ਜਿਵੇਂ ਮਤਲਬ ਇੱਕ ਸਕੂਲੀ ਬੱਚੇ ਬਿਹੇਵ ਕਰਦੇ ਨੇ। ਤੇ ਜਦੋਂ ਮੇਰੇ ਕੋਲ ਆਏ ਮੈਂ ਆਪਣੀ ਪਿੱਛੇ ਦੱਸਦੀ ਕਿ ਅਸੀਂ ਤਾਂ 2 ਸਾਲ ਟਰੈਵਲ ਕੀਤਾ ਕਿ ਤੁਰੇ ਹੈਗੇ ਆ ਅੱਗੇ, ਅਸੀਂ ਬੜਾ ਗਹਿਰੀ ਗੰਭੀਰ ਅਧਿਐਨ ਕੀਤਾ ਹੈਗਾ ਕੌਮਾਂਤਰੀ ਹਾਲਤਾਂ ਦਾ, ਕੌਮੀ ਹਾਲਤਾਂ ਦਾ ਤੇ ਪੰਜਾਬ ਦੀ ਹਾਲਤਾਂ ਦਾ। ਉਹਦੇ ਆਧਾਰ ਤੇ ਸਾਡਾ ਛੋਟਾ ਜਿਹਾ ਗਰੁੱਪ ਹੈ ਜਿੱਦਾਂ ਅਸੀਂ ਇਸ ਨਤੀਜੇ ਤੇ ਪਹੁੰਚੇ ਹੈ ਕਿ ਜੇ ਪੰਜਾਬ ਦੀ ਬੰਦ ਖਲਾਸੀ ਹੋਣੀ ਹੈਗੀ ਹੈ, ਜੇ ਪੰਜਾਬ ਦੀ ਮੁਕਤੀ ਹੋਣੀ ਹੈ, ਪੰਜਾਬੀ ਦੇ ਜਿੰਨੀ ਚਤਾਸਵੇਂ ਸੰਕਟ ਪੰਜਾਬ ਕਿਹਾ ਹੋਇਆ ਔਰ ਇਸ ਤੱਕ ਪੰਜਾਬ ਦੀ ਹੋਣ ਦੇ ਖਤਰੇ ਹੈਗੀ ਹੈ। ਪੰਜਾਬ ਦੀ ਸਰਕਾਰ ਅੰਦੋਲਨ ਤੇ ਹੈਗਾ, ਪੰਜਾਬ ਚੋਂ ਵੱਡੀ ਪੱਧਰ ਤੇ ਹਿਜਰਤ ਜਾ ਰਹੀ ਹੈ। ਲੱਖਾਂ ਪੰਜਾਬੀ ਬੱਚੇ ਪੰਜਾਬ ਤੱਕ ਭੱਜ ਕੇ ਜਾ ਰਹੇ ਨੇ। ਜਿੱਥੇ ਜਿਹਨੂੰ ਰਾਹ ਮਿਲਦਾ ਹੈਗਾ ਉਹ ਮਤਲਬ ਖਾੜੀ ਮੁਲਕਾਂ ਤੋਂ ਲੈ ਕੇ ਜਿੰਨੇ ਵਿਦੇਸ਼ੀ ਚਰਾਗਾਹਾਂ ਹੈਗੀਆਂ ਸਾਰੇ ਵੱਲ ਉਧਰ ਨੂੰ ਦੌੜ ਲੱਗੀ ਹੋਈ ਹੈਗੀ ਹੈ। ਪੰਜਾਬ ਵਿੱਚ ਰੁਜ਼ਗਾਰ, ਪੰਜਾਬ ਚ ਵਿੱਦਿਆ, ਪੰਜਾਬ ਸਿਹਤ, ਪੰਜਾਬ ਦਾ ਵਾਤਾਵਰਨ, ਪੰਜਾਬ ਬਿਮਾਰੀਆਂ, ਪੰਜਾਬ ਵਿੱਚ ਸੰਰਕਸ਼ਣ, ਇਹ ਕੁਝ ਪੰਜਾਬ ਬਣ ਚੁੱਕਿਆ। ਤਾਂ ਇਹ ਅਦਲ ਤਰੀਕੇ ਨਹੀਂ ਵਾਪਰ ਰਿਹਾ। ਇਹਦੇ ਪਿੱਛੇ ਇੱਕ ਇਤਿਹਾਸ ਹੈਗਾ ਹੈ 70 ਸਾਲ ਦੀ ਕੇਂਦਰੀ ਹਾਕਮਾਂ ਦੀ ਸਾਜ਼ਿਸ਼ਾਂ ਦਾ, ਕੇਂਦਰੀ ਹਾਕਮਾਂ ਦੀ ਲੁੱਟ ਦਾ ਤੇ ਸਾਡੇ ਆਪਣਿਆਂ ਦੀ ਜਿਨ੍ਹਾਂ ਨੇ ਪੰਜਾਬ ਦੇ ਰਾਜ ਕੀਤਾ, ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ, ਆਪਣਿਆਂ ਦੀ ਪੰਜਾਬ ਦੀ ਬੇਵਫਾਈ, ਗਦਾਰੀ ਤੇ ਪੰਜਾਬ ਦੇ ਖੇਤਾਂ ਨੂੰ ਧਰੋ ਘੁਮਾਉਣ ਦੀ ਜਿਹੜੀ ਇੱਕ ਲਗਾਤਾਰ ਅਮਲ ਚੱਲਿਆ ਹੈਗਾ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰ ਦਾ ਬਾਰੋਬਾਰੀ ਔਰ ਜਿਹੜੀ ਵਫਾਦਾਰੀ ਦਿੱਲੀ ਨਾਲ ਨਿਭਾਉਣ ਦਾ ਜਿਹੜਾ ਇੱਕ ਅਮਲ ਚੱਲਿਆ ਹੈਗਾ, ਉਸ ਕਰਕੇ ਅੱਜ ਪੰਜਾਬ ਦਾ ਹਸ਼ਰ ਹੈਗਾ ਹੈ
ਤੇ ਇਹਨੂੰ ਮੋੜਾ ਪਾਣਾ ਹੈਗਾ ਹੈ ਤਾਂ ਪੰਜਾਬ ਕੋਲ ਮੈਂ ਲੋਕ ਸਭਾ ਬੋਲ ਕੇ ਆਇਆ ਔਰ ਕਲੀਅਰ ਕੱਟ ਬੋਲ ਕੇ ਆਇਆ ਸੈਂਕੜੇ MP ਦੇ ਸਾਹਮਣੇ, ਸਰਕਾਰ ਦੇ ਸਾਹਮਣੇ ਕਿ ਪੰਜਾਬ ਨੂੰ ਹਿੰਦੁਸਤਾਨ ਦਾ ਖੁਦ ਮੁਖਤਿਆਰੀ ਚਾਹੀਦੀ ਹੈ। ਅਸੀਂ ਆਪਣਾ ਪੰਜਾਬ ਚਲਾਉਣ ਦੇ ਕਾਬਿਲ ਹੈ, ਵਧੀਆ ਪੰਜਾਬ ਚਲਾਵਾਂਗੇ। ਪੰਜਾਬ ਲੋਕ ਉੱਠ ਨਹੀਂ ਸਾਡੇ ਕਿਸਾਨ ਤੋਂ ਨਹੀਂ, ਸਾਡੇ ਨੌਜਵਾਨ ਤੋਂ ਨਹੀਂ, ਸਾਡੇ ਵਪਾਰੀ ਤੋਂ ਨਹੀਂ, ਸਾਨੂੰ ਮੌਕੇ ਦਿੱਤੇ ਜਾਣ, ਪੰਜਾਬ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ। ਭਾਰਤੀ ਸੰਘ ਦੇ ਅੰਦਰ ਤਾਂ ਸਾਡਾ ਸੰਕਟ ਹੱਲ ਹੁੰਦਾ, ਨਹੀਂ ਤਾਂ 2 ਲੱਖ 2.5 ਲੱਖ ਕਰੋੜ ਤੱਕ ਰਜਾਈ ਪੰਜਾਬ ਜਿਹੜਾ 28,000 ਰੁਪਇਆ ਸਾਲਾਨਾ ਵਿਆਜ ਹੀ ਦਿੰਦਾ ਹੈਗਾ ਹੈ, ਇਹਦਾ ਕਰਜ਼ਾ ਉੱਤੇ ਵਿੱਚ ਰੁਜ਼ਗਾਰ ਦਾ, ਸਿਹਤ ਦਾ, ਵਿੱਦਿਆ ਦਾ ਸਾਰਾ ਸਿਸਟਮ ਕਰਾਇਆ ਪਿਆ। ਅੱਜ ਪੰਜਾਬ ਮਤਲਬ ਮੌਤ ਦੇ ਕਿਨਾਰੇ ਖੜਾ ਦਰਦ ਬਿਲਕੁਲ ਕਰਕੇ ਬਣਦਾ ਪਿਆ। ਸਾਨੂੰ ਖੁਦ ਮੁਖਤਿਆਰੀ ਦਿਓ। ਮੈਂ ਇਸ ਬਾਰੇ ਜਿਹੜਾ ਮੌਸਮ ਚਾਹੀਦਾ ਸੀਗਾ ਉੱਥੇ ਬੋਲ ਕੇ ਆਇਆ। ਮੈਂ ਤਾਂ ਉਹੀ ਪੋਜੀਸ਼ਨ ਕੇਜਰੀਵਾਲ ਸਾਹਿਬ ਨੂੰ ਕਹਿੰਦੀ ਹੈ ਕਿ ਅਸੀਂ ਉੱਥੋਂ ਟਰੈਵਲ ਕਰ ਚੁੱਕੇ ਹਾਂ। ਅਸੀਂ ਸਾਡਾ ਪ੍ਰੈਕਟੀਕਲੀ ਆਪ ਨਾਲ ਦੇ ਕਰਕੇ ਅਸੀਂ ਆਏ ਸੀਗੇ ਜਾਂ ਜੋ ਵੇਲੇ ਮਾਹੌਲ ਸੀਗਾ, ਜੋ ਸਾਨੂੰ ਲੱਗਦਾ ਸੀ ਕਿ ਪੂਰਾ ਪੰਜਾਬ ਦਾ ਪਲਾਨ ਹੋਊਗਾ। ਅੱਜ ਅਸੀਂ ਇਸ ਪਿੱਛੇ ਤੋਂ ਅੱਗੇ ਤੁਰੇ ਹੈਗੇ ਔਰ ਅਸੀਂ ਪੰਜਾਬ ਦੀਆਂ ਮਸਲਿਆਂ ਦੀ ਜਿਹੜੀ ਮੂਲ ਜੜ ਹੈਗੀ ਹੈ ਉਹ ਫੜਨ ਦੀ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਇੱਥੇ ਪਹੁੰਚ ਚੁੱਕੇ ਹਾਂ। ਜਿਵੇਂ ਕੇਜਰੀਵਾਲ ਸਾਹਿਬ ਐਜੂਕੇਟ ਕਰ ਵਿੱਚ ਧਰਨਾ ਮਾਰ ਕੇ ਦਿੱਲੀ ਵਾਸਤੇ ਸਟੇਟਹੁੱਡ ਮੰਗ ਰਹੇ ਹੈਗੇ ਆ। ਹੋਰ ਵੱਖ ਰਾਜ ਆਪਣੇ ਰਾਜਾਂ ਲਈ ਜਿਹੜੀ ਤੁਹਾਨੂੰ ਜਿਸ ਪਾਰਲੀਮੈਂਟ ਦਾ ਜਿਹੜਾ ਸੈਕੰਡ ਪਾਰਟ ਉਹ ਬਜਟ ਸੈਸ਼ਨ ਦੇਖਿਆ ਹੋਵੇ ਤਾਂ ਉਹ ਕਿਸੇ ਜਿਹੜੀ ਕੌਮੀ ਪਾਰਟੀ ਹੈ ਉਹਨਾਂ ਨੂੰ ਪੈਰਾਡਾਈਜ਼ ਵਿੱਚ ਕੀਤਾ, ਉਹਨਾਂ ਨੂੰ ਰੈਸਪੈਕਟ ਕੀਤਾ, ਬਲਕਿ ਉਹ ਖੇਤਰੀ ਪਾਰਟੀਆਂ ਦੇ ਚਾਹੇ ਉਹ TDP ਹੋਵੇ, ਚਾਹੇ ਅੰਨਾ DMK ਹੋਵੇ, ਚਾਹੇ ਉਹ TMC ਹੋਵੇ, ਉਹਨਾਂ ਨੇ ਪੂਰਾ ਸੈਸ਼ਨ ਵਾਸ਼ਆਊਟ ਕਰਕੇ ਰੱਖ ਦਿੱਤਾ। ਇੱਕ ਮਿੰਟ ਸੈਸ਼ਨ ਨਹੀਂ ਚੱਲ ਦਿੱਤਾ। ਕਾਰਨ ਤੇ ਉਹਨਾਂ ਰਾਜਾਂ ਦੀ ਜਿਹੜੀ ਵਿੱਤੀ ਹਾਲਤ ਹੈ, ਕੋਈ ਪੈਕੇਜ ਮੰਗ ਰਿਹਾ, ਕੋਈ ਵਿਸ਼ੇਸ਼ ਪੈਕੇਜ ਮੰਗ ਰਿਹਾ, ਕੋਈ ਮਤਲਬ ਸਾਰੇ ਰਾਜ ਬਣ ਕੇ ਬਣਾ ਦਿੱਤੇ ਗਏ ਔਰ ਸੱਤਾ ਦਾ ਤੇ ਆਰਥਿਕਤਾ ਦਾ ਇੰਨਾ ਕੇਂਦਰੀਕਰਨ ਹੋ ਚੁੱਕਿਆ ਹੈਗਾ ਕਿ ਦੇਖੋ ਸਾਰਾ GDP ਰਾਜਾਂ ਪ੍ਰੋਡਿਊਸ ਹੁੰਦਾ, ਸਾਰੇ ਕੁਦਰਤੀ ਸਾਧਨ ਰਾਜਾਂ ਚ ਹੈਗੇ ਹੈ, ਸਾਰੀ ਵੈਲਥ ਕ੍ਰੀਏਸ਼ਨ ਰਾਜਾਂ ਚ ਹੈਗੀ ਹੈ, ਪਰ ਪੈਸਾ ਕਿਤੇ ਹੋ ਜਾਏਗਾ, ਸਾਰਾ ਉਹ ਸੈਕਟਰ ਹੋ ਚਲਾ ਗਿਆ। ਟੈਕਸੇਸ਼ਨ ਦਾ ਜੀ ਮੈਨੀ ਮਤਲਬ ਟਾਈਟ ਜੈਕਟਰ ਹੈਗੀ ਹੈ ਕਿ ਪੰਜਾਬ ਕੋਲ ਸਵਾਏ ਸ਼ਰਾਬ ਤੇ ਅਤੇ ਸਵਾਏ ਡੀਜ਼ਲ ਪੈਟਰੋਲ ਤੇ ਟੈਕਸ ਵਾਪਰਿਆ ਉਹ ਟੈਕਸ ਬਚਿਆ ਹੀ ਹੈਗਾ। ਸਾਰੇ ਸਿੱਧੇ ਤੇ ਸਿੱਧੇ ਟੈਕਸ ਹੈਗੇ। ਪਹਿਲਾ ਸੈਕਟਰ ਅਗਰਾ ਕੇ ਦਿਖਾਉਂਦਾ, ਫਿਰ ਸਟੇਟਾਂ ਨੂੰ ਠੂਠਾ ਭਰ ਕੇ ਮੰਗਣ ਵਾਸਤੇ ਦਿੱਲੀ ਘੇਰੇ ਬਣਾਉਣਾ ਹੈਗਾ। ਇਹੀ ਕੰਮ 10 ਸਾਲ ਬਾਅਦ ਕਰਦੇ ਰਹੇ ਹੈ। ਇੱਕ ਹੱਥ ਠੂਠਾ, ਇੱਕ ਹੱਥ ਬੋਕੇ ਲੈ ਕੇ ਦਿੱਲੀ ਦਰਬਾਰ ਪੇ ਸੁਣਦੇ ਰਹੇ ਮਨਮੋਹਨ ਸਿੰਘ ਹੋਰਾਂ ਦੇ ਸਾਹਮਣੇ। ਇਹੀ ਕੰਮ ਹੁਣ ਕੈਪਟਨ ਅਮਰਿੰਦਰ ਸਿੰਘ ਹੋਣੀ ਅੱਜ ਦਾ ਵਿੱਚ ਮੰਤਰੀ ਨੇ ਮਨਪ੍ਰੀਤ ਬਾਦਲ ਉਹੀ ਕਰ ਰਹੇ ਨੇ। ਇੱਕ ਹੱਥ ਠੂਠਾ, ਇੱਕ ਹੱਥ ਬੋਕੇ ਲੈ ਕੇ ਦਿੱਲੀ ਦਰਬਾਰ ਮੋਦੀ ਤੋਂ ਪੇਸ਼ ਹੋ ਰਹੇ ਨੇ। ਹਰ ਕਹਿੰਦਾ ਕਿ ਉਦੋਂ ਦਰਬਾਰ ਜਿਹੜਾ ਉਦੋਂ ਮਨਮੋਹਨ ਸਿੰਘ ਸੀਗੇ, ਹੁਣ ਉਹ ਮੋਦੀ ਹੈਗਾ। ਦਰਬਾਰ ਦਿੱਲੀ ਦਾ ਹੈਗਾ, ਜਗਰ ਦਿੱਲੀ ਦੀ ਹੈਗੀ ਹੈ। ਸੋ ਇਹ ਤਾਂ ਕਿ ਸਾਨੂੰ ਸਪਸ਼ਟ ਕਰ ਦਿੱਤਾ ਕਿ ਪੰਜਾਬ ਨੂੰ ਸਾਡੀ ਜਿਹੜੀ ਖੁਦ ਮੁਖਤਿਆਰੀ ਮੰਗ ਹੈਗੀ ਹੈ ਉਹ ਤੁਸੀਂ ਮੰਨੋ। ਤੇ ਜਿਹੜੀ ਸਾਡੀ ਖੁਦ ਮੁਖਤਿਆਰੀ ਮੰਗ ਹੈਗੀ ਹੈ ਪੰਜਾਬ ਮੰਤਰੀ ਜਾਂ ਸਾਡੇ ਵਰਗੇ ਲੋਕਾਂ ਦੀ, ਅਸੀਂ ਸਾਡਾ ਗਰੁੱਪ ਹੈਗਾ ਜਿਹਦੇ ਖਾਸ ਤੰਤਰ ਤਰ੍ਹਾਂ ਵੀ ਸ਼ਾਮਲ ਹੈਗੀਆਂ, ਹੋਰ ਵੀ ਜਿੰਨੇ ਜਮਹੂਰੀ ਸੰਗਠਨ ਹੈ ਜਾਂ ਮਤਲਬ ਪੰਜਾਬ ਦੀ ਪ੍ਰਦੇਸ਼ ਸ਼ਾਮਲ ਨੇ, ਉਹਨਾਂ ਦੀ ਮੰਗ ਵੀ ਮਤਲਬ ਸਾਡੀ ਮੰਗ ਇਹ ਹੈਗੀ ਹੈ ਭਾਰਤੀ ਸੰਗਤ ਦਰ ਭਾਰਤ ਨੂੰ ਖੁਦ ਮੁਖਤਿਆਰੀ ਦੀ ਮੰਗ ਦਾ ਪ੍ਰਚਾਰ ਕਰਦੇ ਪਏ ਹੈਗੇ, ਲੋਕ ਲੱਗੇ ਜਾਂਦੇ ਪਏ। ਜਿਹੜੀ ਖਹਿਰਾ ਸਾਹਿਬ ਦੀ ਮੰਗ ਹੈ ਉਹ ਵੀ ਦੋਸਤ ਹੈਗੀ ਹੈ, ਅਸੀਂ ਉਹਦਾ ਵੀ ਸਮਰਥਨ ਕਰਦੇ ਹਾਂ ਕਿਉਂਕਿ ਅਸੀਂ ਤਾਂ ਮੰਗ ਉਹ 3 ਸਾਲ ਪਹਿਲਾਂ ਹੀ ਸ਼ੁਰੂ ਕੀਤੀ ਸੀ ਔਰ ਅਸੀਂ ਉਹਦੇ ਸਾਡੇ ਦੇ ਐਕਸ਼ਨ ਹੋਇਆ, ਸਾਨੂੰ ਸਸਪੈਂਡ ਵੀ ਰੱਖਿਆ ਗਿਆ ਔਰ ਸਾਨੂੰ ਸਾਡੇ ਦੇ ਵੀ ਮਤਲਬ ਹਰ ਤਰ੍ਹਾਂ ਦਾ ਜਿਹੜੇ ਸ਼ਾਬਦਿਕ ਹਮਲੇ ਹੋਏ ਹੈਗੇ ਕਿ ਅਸੀਂ ਖਹਿਰਾ ਸਾਹਿਬ ਦੀ ਮੰਗ ਦਾ ਸਮਰਥਨ ਕਰਦੇ ਹਾਂ ਕਿ ਪੰਜਾਬ ਨੂੰ ਈਵਨ ਪਾਰਟੀ ਅੰਦਰ ਵੀ ਜਿਹੜੀ ਜਮਹੂਰੀਅਤ ਚਾਹੀਦੀ ਹੈ, ਸੰਗਠਨਾਤਮਕ ਵਿਸਾਖ ਦੀ ਤੇ ਸਿਆਸੀ ਵਿਸਾਖ ਦੀ ਸੰਗਠਨ ਚਲਾਉਣ ਦੀ ਖੁੱਲ੍ਹ ਚਾਹੀਦੀ ਹੈ। ਜਿਹੜੇ ਪਹਿਲੇ ਦਿਨ ਕਦੇ ਉਹਨਾਂ ਦੇ ਏਜੰਡਾ ਕਨਵੈਨਸ਼ਨ ਵਾਲੇ ਖਹਿਰਾ ਸਾਹਿਬ ਦੇ ਉਹ ਤੁਰੰਤ ਮੰਨੇ ਜਾਣ ਕਿ ਪੰਜਾਬ ਦਾ ਜਿਹੜਾ ਹੱਕ ਹੈਗਾ ਖੁਦ ਮੁਖਤਿਆਰੀ ਦਾ ਸਲੀਮ ਕੀਤਾ ਜਾਵੇ। ਇਹ ਪੰਜਾਬ ਦਾ ਮੰਨ ਸਕਦੀਆਂ ਨੇ ਅਤੇ ਉਹ ਗੱਲਬਾਤ ਪੂਰ ਹੁੰਦੀਆਂ ਨਹੀਂ ਤਾਂ ਮਤਲਬ ਜਿਹੜੀ ਪੁਰਾਣੀ ਜਿਹੜਾ ਫਰੇਮਵਰਕ ਹੈ ਸਿਆਸਤ ਦਾ ਆਮ ਆਦਮੀ ਪਾਰਟੀ ਦਾ ਜਾਂ ਸਾਡੇ ਵਾਸਤੇ ਤਾਂ ਕਿਸੇ ਵੀ ਪਾਰਟੀ ਦਾ ਚਾਹੇ ਅਕਾਲੀ ਦਲ ਚਾਹੇ ਭਾਜਪਾ ਹੋਵੇ ਚਾਹੇ ਖੇਤਰੀ ਕੋਈ ਪਾਰਟੀ ਹੋਵੇ, ਅਸੀਂ ਕਿਸੇ ਵੀ ਖੇਤਰੀ ਪਾਰਟੀ ਨਾਲ ਕੋਈ ਵੀ ਮਤਲਬ ਗੱਲਬਾਤ ਕਰਨ ਨੂੰ ਤਿਆਰ ਨਹੀਂ, ਨਾ ਕੋਈ ਸਾਂਝ ਪਾਉਣ ਨੂੰ ਤਿਆਰ ਹੈ ਕਿਉਂਕਿ ਇਹਨਾਂ ਦੇ ਰਵੱਈਏ ਕਰਕੇ ਇਹਨਾਂ ਨੇ ਪੰਜਾਬ ਦੇ ਖਿਲਾਫ ਕੀਤੀਆਂ ਸਾਜ਼ਿਸ਼ਾਂ, ਲੁੱਟ ਅਤੇ ਜੋ ਮਤਲਬ ਇਹਨਾਂ ਦਾ ਪੋਲੀਟੀਕਲ ਬਿਹੇਵੀਅਰ ਸੀਗਾ ਪੰਜਾਬੀਆਂ ਪ੍ਰਤੀ, ਉਸ ਕਰਕੇ ਹੀ ਪੰਜਾਬ ਦਾ ਹਸ਼ਰ ਹੋਇਆ। ਸੋ ਜਿਹੜੀ ਸਮਥਿੰਗ ਵਿਚ ਰਿਲੇਟਡ ਦੀ ਪ੍ਰੋਬਲਮ ਕੈਨ ਨੋਟ ਬੀ ਦ ਸੋਲੂਸ਼ਨ। ਜਿਸ ਗੱਲ ਨਾਲ ਸੋਚਿਆ ਪਰ ਉਹ ਹੱਲ ਨਹੀਂ ਹੋ ਸਕਦਾ, ਹੱਲ ਤਾਂ ਵੱਖਰਾ ਹੋਊਗਾ। ਵੱਖਰਾ ਇਹ ਹੈ ਕਿ ਪੰਜਾਬ ਨੂੰ ਹਿੰਦੁਸਤਾਨ ਅੰਦਰ ਖੋਲ੍ਹਣ ਦੀ ਤਿਆਰੀ ਚਾਹੀਦੀ ਹੈ ਔਰ ਅਸੀਂ 35 ਨਵੰਬਰ ਨੂੰ ਚੰਡੀਗੜ੍ਹ ਵਿੱਚ ਇੱਕ ਵੱਡੀ ਕਨਵੈਨਸ਼ਨ ਕਰਨ ਜਾ ਰਹੇ ਹੈਗੇ ਹਾਂ। ਹਾਲ ਬੁੱਕ ਕਰਾ ਲਿਆ ਗਿਆ ਜੀ ਤੇ ਪੈਸੇ ਅਸੀਂ
लेकर ਵੱਖ-ਵੱਖ राज्यों तो स्कॉलर जिन्होंने फैक्ट्रीज में काम किया है दुनिया भर तो जिन्होंने किताबां लिखियां है और फेडरलिज्म से अच्छी मतलब आम फारूक अब्दुल्ला साहब ने लिखा पर उन्होंने टेलीफोन कि मेरे यूरोप का टूर है दूसरा बनना आपका कि मैं देख रहे हैं कि अपने रिटर्न अपना रिकॉर्डेड मैसेज भेजते हैं। इसके अलावा मतलब तमिलनाडु तो बंगाल तो ऑक्सफोर्ड तो डॉक्टर कृष्ण सिंह सरकार क्षेत्र की बंगाल तो विशाख अच्छी कोशिश कर रहे कि केरला के फाइनेंस मिनिस्टर वो आ जाए मिस्टर स्टालिन को भी रिक्वेस्ट की कि जो आ सकन तो वधिया गल है काफी मसरूफ है वो दूजी गल है कि अजकल चोणों का माहौल है सारिया पार्टियां इलेक्शन मोड है तो वो सोच के भी आनी है कि कल हर अलायंस की जरा होता अनकंफर्टेबल पोजिशन हो जाए तुम पता ही है जो सियासियां कंसिडरेशन हुई पर घटा इस चर्चा नहीं जा रहा है वो पंजाब की धरती तो पूरे जो द्वार पंजाब सियासी पार्टी संघ के अंदर वो मुद्दा पंजाब की सियासत के केंद्र च लिया वास्ते अभी कन्वेंशन करने जा रहे हैं कि उम्मीद है कि पंजाब की धरती से उठी आवाज पंजाबी कौम की विजेत है वहां की सही प्राथमिकता करूगी और एक भारत जमहूरी संघी ढांचे की संघी जो कई बार बंदा जनसंघ वालों सोच जनसंघ या भारत में गल संघी नहीं फेडरल का बात करने से बता चाहता कि फेडरल के थे भारत मुश्किल है ना प्रधानमंत्री का ना है इतने भाषाई इलाकाई धार्मिक नस्ली सभ्याचारक इकाइया ने एंटिटीज ने उन्होंने सारी एंटिटीज को एक गुलदस्ता है ये उस गुलदस्ते का हर फुल नहीं सकता तो गुलदस्ता खत्म होता है क्योंकि चारों के गुलदस्ता बनया गया चारों का गुलदस्ता खिड़े भाग खुले समान अंदर सारिया इकाइया ने धार्मिक मैं पहले बनाइया ने उन्होंने बदलन पसंदा फुल करने का सारा खुला समान दो पूरा मौका दो ताए भारत देश भारत की एकता खत्ता थोड़ी हैगी है वो कायम रह सकती है लेकिन गला कुटोगे ये तीनों खत्म करने साजिशा करोगे और भारत को इको रस्ते बंधन की घोषणा करोगे ताए भारत जरा मौजूदा स्वरूप बनाए बैठे हो ये संभव नहीं है ना ही चलना है आज दुनिया जमहूरियत पालती है दुनिया खुला पालती है हमेशा पालती तुम अपने बच्चे को भी कंट्रोल कर पाते पूरी कौम को कंट्रोल पंजाबी कौम को कंट्रोल कर पाते जी बिल्कुल जमाना बदल गया है आज वो जमाना खत्म हो गया कि मतलब एक राज को कंट्रोल कर लोगे अपनी लंबे समय वास्ते अपनी आज देश जमहूरियत चाहते हैं फेडरलिज्म चाहते हैं एक आजादियां चाहते हैं कोई पक्षा मतलब या कोई कंट्रोल है टाइट जैक्टर कंट्रोल है उसका जमाना पुग चुका है और पंजाबी लोगों को हमारी वाली गल समझनी पड़ेगी ये रवायती पार्टी नहीं है चाहे वो भाजपा अकाली भाई है चाहे वो कांग्रेस पार्टी है इन्होंने जो हिंदुस्तान में सरकार ने जो भारतीय संघ ने जो पंजाबी पिछले 70 साल के जो कुछ किया है वह नतीजा से भुगते पे हैं और यहाँ अगले समय के पंजाब ने अपने मतलब निकाली रखवाली करनी या पंजाब ने मुड़ के फिर अपने मुड़ पैरों में खड़े होना है पार्टियों खड़ा चलना पड़ेगा और पंजाबी हितां के अनुकूल पंजाबी हितां के इंसानी एक फ्री पार्टी का गठन करना पड़ेगा जी तड़के पंजाब हितां वास्ते करूगी तड़के पंजाब वास्ते लड़ूगी और बाकी हम छाती पार्टियां या मतलब संगठन हिंदुस्तान मिलकर एक मजबूत जमहूरी फेडरल जी मूवमेंट है जेन्युइन फेडरलिज्म वो वास्ते काम करूगा जाके रास्ता लंबा है रास्ता खत्म है पर इस तो बगैर अभी इस नतीजे में पहुंचे रास्ता इस तो बगैर पंजाब को कोई रास्ता नहीं है केंद्रीय सियासत भावे कांग्रेस करे भावे पार्टी करे भाजपा करे भावे वो आम आदमी पार्टी करे इन्हें गल करने की या फिर चिट्ठी अपनी प्रेस नोट लाए जी बिल्कुल डॉक्टर गांधी ਤੁਹਾਡਾ ਬਹੁਤ ਧੰਨਵਾਦ ਸਾਡਾ ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਹੋਰ ਅੱਗੇ ਤੋਰੀਏ ਪਰ ਮੈਨੂੰ ਖੁਸ਼ੀ ਹੈ ਕਿ ਤੁਸੀਂ ਜਿਹੜਾ ਆਪਣਾ ਪੱਖ ਹੈਗਾ ਉਹ ਜ਼ਰੂਰ ਖੁੱਲ੍ਹ ਕੇ ਅੱਜ ਇਸ ਪਲੇਟਫਾਰਮ ਤੋਂ ਸਾਡੇ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਦੇ ਸਾਹਮਣੇ ਰੱਖਿਆ ਹੈਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਜਦੋਂ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਹੈ ਤੁਹਾਡੇ ਨਾਲ ਦੁਬਾਰਾ ਜਿਹੜੀ ਗੱਲਬਾਤ ਹੈਗੀ ਆ ਉਹ ਕਰ ਸਕੀਏ ਅੱਜ ਤੁਹਾਡਾ ਪੱਖ ਜ਼ਰੂਰ ਸਾਡੇ ਸਾਹਮਣੇ ਹੈ ਮੈਂ ਕੋਈ ਸਵਾਲ ਨਹੀਂ ਪੁੱਛ ਸਕਿਆ ਪਰ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਬਹੁਤ ਧੰਨਵਾਦ ਤੁਹਾਡਾ ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ।
ਥੈਂਕ ਯੂ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਇਹ ਗੱਲਬਾਤ ਸੀ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਉਹਨਾਂ ਨੇ ਸਾਫ਼ ਤੌਰ ਤੇ ਸਪਸ਼ਟ ਕਰ ਦਿੱਤਾ ਹੈਗਾ ਕਿ ਉਹਨਾਂ ਦੀ ਇੰਟੈਂਸ਼ਨ ਕੀ ਹੈਗੀ ਹੈ ਪੰਜਾਬ ਦੇ ਬਾਰੇ ਦੇ ਵਿੱਚ, ਪੰਜਾਬ ਦੀ ਸਿਆਸਤ ਬਾਰੇ। ਉਹ ਖੁਦ ਮੁਖਤਿਆਰੀ ਦੀ ਮੰਗ ਕਰਦੇ ਆ, ਭਾਰਤ ਦੇ ਢਾਂਚੇ ਦੇ ਵਿੱਚ ਰਹਿੰਦਿਆਂ ਹੋਇਆਂ ਉਹਦੀ ਗੱਲ ਕਰਦੇ ਆ ਕਿ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਜੇ ਬਚਾਉਣਾ ਹੈਗਾ, ਪੰਜਾਬ ਦੇ ਜਿਹੜੇ ਕੁਦਰਤੀ ਸਰੋਤ ਹੈਗੇ ਆ, ਆਰਥਿਕਤਾ ਹੈਗੀ ਆ, ਉਹਨੂੰ ਬਚਾਉਣਾ ਹੈਗਾ ਤਾਂ ਪੰਜਾਬ ਪੱਖੀ ਜਿਹੜਾ ਸਟੈਂਡ ਹੈਗਾ ਉਹ ਪੰਜਾਬ ਨੂੰ ਲੈਣਾ ਪਵੇਗਾ। ਤੇ ਜੇ ਅਰਵਿੰਦ ਕੇਜਰੀਵਾਲ ਇਸ ਗੱਲ ਦੇ ਉੱਤੇ ਹਾਮੀ ਭਰਦੇ ਆ ਤਾਂ ਜ਼ਰੂਰ ਕੋਈ ਨਾ ਕੋਈ ਜਿਹੜੀ ਗੱਲਬਾਤ ਹੈਗੀ ਹੈ ਉਹ ਉਹਨਾਂ ਦੇ ਨਾਲ ਤੋਰੀ ਜਾ ਸਕਦੀ ਹੈ, ਅਨਲੈਸ ਕੋਈ ਜਿਹੜੀ ਗੱਲ ਹੈਗੀ ਆ ਉਹਨਾਂ ਨੇ ਇਸ ਗੱਲ ਨੂੰ ਉਹਨਾਂ ਦੀ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਉਹਨਾਂ ਤੱਕ ਪਹੁੰਚ ਕੀਤੀ ਗਈ ਹੈ ਇਹਨੂੰ ਇੱਕ ਬਚਕਾਨਾ ਮੂਵ ਕਿਹਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਇਹ ਜਿਹੜੀਆਂ ਡਿਵੈਲਪਮੈਂਟਸ ਹੈਗੀਆਂ ਨੇ ਇਹ ਕਿੱਧਰ ਨੂੰ ਤੁਰਦੀਆਂ ਨੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਅਸੀਂ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।